ਇਹ ਖਬਰ ਦੇ ਵੱਲ ਵਧੀਆ ਸ਼ਰਮਾ ਜੀ। ਤੇ ਪੰਜਾਬ ਦੇ ਵਿੱਚ ਗ੍ਰੀਨ ਪਟਾਕਿਆਂ ਨੇ ਵੀ ਫੈਲਾਇਆ ਪ੍ਰਦੂਸ਼ਣ, ਪਰ ਮਾਨ ਸਰਕਾਰ ਆਪਦੀ ਪਿੱਠ ਥਾਪੜੀ ਜਾਂਦੀ ਹੈ। ਪ੍ਰਵੀਨ ਜੀ, ਇਸ ਵਾਰ ਮਤਲਬ ਕਿ ਇਹ ਸਰਕਾਰ ਨੇ ਇੱਕ ਚਾਰਟ ਲਾਣਿਆ ਕਿ ਜੀ ਇੰਨੇ ਤੋਂ ਇੰਨੇ ਘੰਟੇ ਹੀ 2 ਘੰਟੇ ਹੀ ਪਟਾਕੇ ਚਲਾਉਣੇ, ਤੇ ਉਹ ਪਟਾਕੇ 2 ਘੰਟੇ ਹੀ ਚੱਲਣਗੇ। ਇਹਦੇ ਲਈ ਨਜ਼ਰਸਾਨੀ ਕੌਣ ਕਰੂਗਾ? ਸਵਾਲ ਇਹ ਸੀ ਜੀ। ਦੂਸਰਾ ਜੀ, ਕਹਿੰਦੇ ਕਿ ਗ੍ਰੀਨ ਪਟਾਕੇ ਹੀ ਵਿਕਣਗੇ, ਚਾਹੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੋਵੇ ਤੇ ਚਾਹੇ ਪੰਜਾਬ ਹੋਵੇ, ਐਕਟੀ ਜੀ ਗ੍ਰੀਨ ਪਟਾਕੇ ਵਿਕਣਗੇ। ਮਤਲਬ ਮੈਂ ਹੈਰਾਨ ਸੀਗਾ ਕਿ ਇਹਦਾ ਮਤਲਬ ਜੇ ਉੱਪਰ ਡੱਬੇ ਦੇ ਉੱਤੇ ਗ੍ਰੀਨ ਪੱਤਾ ਬਣਾਤਾ, ਪਟਾਕੇ ਦਾ ਰੰਗ ਹਰਾ ਕਰਤਾ, ਡੱਬੇ ਦਾ ਰੰਗ ਹਰਾ ਕਰਤਾ, ਤਾਂ ਉਹਦੇ ਵਿੱਚ ਇਹੋ ਜਿਹਾ ਕੀ ਪਾ ਦੇਣਗੇ ਕਿ ਉਹਦੇ ਵਿੱਚ ਕੋਈ ਧੂਪ ਬੱਤੀ ਵਾਲੀ ਸਮੱਗਰੀ ਪਾਉਣਗੇ ਕਿ ਹਾਂ ਜਿਹਦੇ ਨਾਲ ਖੁਸ਼ਬੂ ਹੋਵੇ, ਜਿਹਦੇ ਨਾਲ ਵਾਤਾਵਰਨ ਸ਼ੁੱਧ ਹੋਵੇ। ਸੋ ਮੈਨੂੰ ਤਾਂ ਜਿੰਨਾ ਕੁ ਪਤਾ ਹੈ ਕਿ ਤਿਉਹਾਰ ਸਾਡੇ ਬਜ਼ੁਰਗਾਂ ਨੇ ਜਿਸ ਰਵਾਇਤ ਚੋਂ ਸ਼ੁਰੂ ਕੀਤੇ ਨੇ, ਉੱਥੇ ਘਿਓ ਦੇ ਦੀਵੇ, ਸਰੋਂ ਦੇ ਤੇਲ ਦੇ ਦੀਵੇ, ਉਹ ਬਾਲਣ ਦੀ ਕਵਾਇਤ ਸੀ ਜਿਹਦੇ ਨਾਲ ਵਾਤਾਵਰਨ ਸ਼ੁੱਧ ਹੁੰਦਾ। ਸੋ ਇਹਦੇ ਵਿੱਚ ਬੰਬ ਪਟਾਕੇ ਕੌਣ ਲਿਆ? ਇਹ ਉਸ ਸਮੇਂ ਦੇ ਤਾਂ ਕਾਰਪੋਰੇਟ ਘਰਾਣੇ ਸੀ। ਬਿਲਕੁਲ ਦੌਰ ਦੇ ਹਿਸਾਬ ਨਾਲ ਕਾਰਪੋਰੇਟ ਘਰਾਣਿਆਂ ਦੀ ਸ਼ਕਲ ਬਦਲੀ ਹੈ, ਢੰਗ ਤਰੀਕਾ ਬਦਲਿਆ। ਕਾਰਪੋਰੇਟ ਘਰਾਣੇ ਤਾਂ ਹਰ ਸਮੇਂ ਰਹੇ ਨੇ। ਸੋ ਇਸ ਲਈ ਆਪਾਂ ਕਿਸੇ ਸਮੇਂ ਲਾਲੇ ਨੂੰ, ਹੱਟੀ ਵਾਲੇ ਨੂੰ ਇਸੇ ਕੈਟਾਗਰੀ ਚੋਂ ਦੇਖਦੇ ਸੀ ਨਾ। ਜੀ। ਸੋ ਉਹ ਹੁਣ ਉਹਦਾ ਵਿਸਤਾਰ ਹੋ ਗਿਆ। ਉਹ ਹੁਣ ਉਹ ਇਕੱਲੇ ਪਿੰਡ ਦਾ ਜਾਂ ਸ਼ਹਿਰ ਦਾ ਲਾਲਾ ਨਹੀਂ ਰਿਹਾ, ਉਹ ਪੂਰੇ ਦੇਸ਼ ਦਾ ਲਾਲਾ। ਸੋ ਉਹ ਤੈਅ ਕਰਦਾ। ਹੁਣ ਗ੍ਰੀਨ ਪਟਾਕਿਆਂ ਦੇ ਨਾਂ ਦੇ ਉੱਤੇ ਜੋ ਵੇਚਿਆ ਗਿਆ ਕਿ ਉਹਦੇ ਵਿੱਚ ਪੋਟਾਸ਼ੀਅਮ ਨਹੀਂ ਸੀ, ਕਿ ਉਹਦੇ ਵਿੱਚ ਜਲਨਸ਼ੀਲ ਪਦਾਰਥ ਨਹੀਂ ਸੀ, ਕਿ ਉਹਦੇ ਵਿੱਚ ਉਹ ਸਾਰੇ ਤੱਤ ਨਹੀਂ ਸੀ, ਕਿ ਉਹਨਾਂ ਨੇ ਆਵਾਜ਼ ਨਹੀਂ ਕੀਤੀ, ਕਿ ਉਹਨਾਂ ਨੇ ਸ਼ੌਰ ਪ੍ਰਦੂਸ਼ਣ ਤੇ ਧੂਆਂ ਪ੍ਰਦੂਸ਼ਣ ਨਹੀਂ ਕੀਤਾ। ਸੋ ਉਸੇ ਤਰ੍ਹਾਂ ਸਰਕਾਰ ਰਿਐਕਟ ਕਰਦੀ ਹੈ। ਸਰਕਾਰ ਪੰਜਾਬ ਦੇ ਵਿੱਚ ਦੀਵਾਲੀ ਵਾਲੇ ਦਿਨ ਜੰਮ ਕੇ ਪਰਾਲੀ ਸਾੜੀ ਗਈ ਆ, ਕਿਉਂਕਿ ਉਸ ਦਿਨ ਨਾ ਅਫਸਰ ਹੁੰਦੇ ਨੇ, ਨਾ ਕੋਈ ਦੇਖਣ ਵਾਲਾ ਹੁੰਦਾ। ਬੰਬ ਪਟਾਕਿਆਂ ਦੇ ਚੱਕਰ 'ਚ ਉਹ ਵੀ ਚੱਲਿਆ, ਪਰਾਲੀ ਵਾਲਾ ਕੰਮ ਵੀ ਚੱਲਿਆ, ਤੇ ਪਟਾਕੇ ਗ੍ਰੀਨ ਪਟਾਕਿਆਂ ਦੀ ਆੜ ਦੇ ਵਿੱਚ ਸਾਰੇ ਪਟਾਕੇ ਵਿਕੇ ਤੇ ਸਭ ਨੇ ਚਲਾਏ। ਜਿਹੜੇ ਕਿਸਾਨਾਂ ਨੂੰ ਪਰਾਲੀ ਸਾੜਨ ਤੇ ਰੌਲਾ ਪਾਉਂਦੇ ਨੇ, ਉਹਨੇ ਦੁੱਗਣੇ ਚਲਾਏ। ਸੋ ਕੀ ਦੀਵਾਲੀ ਮਨਾਉਣ ਦਾ ਤਰੀਕਾ ਸਿਰਫ ਪਟਾਕੇ ਚਲਾਉਣਾ ਹੀ ਹੈ? ਸੋ ਇਸ ਲਈ ਉਹ ਪਟਾਕੇ ਜਿਹੜੇ ਚੱਲੇ, ਉਹ ਅਫਸਰਾਂ ਨੇ ਵੀ ਚਲਾਏ, ਪ੍ਰਦੂਸ਼ਣ ਵਿਭਾਗ ਵਾਲਿਆਂ ਦੇ ਜਵਾਕਾਂ ਨੇ ਵੀ ਚਲਾਏ, ਮੰਤਰੀਆਂ ਸੰਤਰੀਆਂ ਦੇ ਸਮਰਥਕਾਂ ਨੇ ਵੀ ਚਲਾਏ, ਤੇ ਫਿਰ ਪ੍ਰਦੂਸ਼ਣ ਰੋਕਣਾ ਕਿਹਨੇ ਸੀ? ਪ੍ਰਦੂਸ਼ਣ ਉਸੇ ਤਰ੍ਹਾਂ ਹੋਇਆ। ਇਹ ਵੱਖਰੀ ਗੱਲ ਹੈ ਕਿ ਐਕਚੁਅਲੀ ਕੇਜਰੀਵਾਲ ਦਿੱਲੀ ਤੋਂ ਖੜ ਕੇ ਨਹੀਂ ਬੋਲਦਾ, ਕਿਹੜੇ ਮੂੰਹ ਨਾਲ ਬੋਲੇ, ਕਿਉਂਕਿ ਪੰਜਾਬ 'ਚ ਆਪਣੀ ਉਹ ਸਰਕਾਰ ਆ ਤੇ ਹਰਿਆਣਾ 'ਚ ਬਣਾਉਣ ਦਾ ਸੁਪਨਾ ਦੇਖਦੇ ਨੇ। ਸੋ ਪਰ ਜਦੋਂ ਅੰਕੜੇ ਦੇਖੇ ਜਾਂਦੇ ਨੇ ਤਾਂ ਮੀਤ ਹੇਅਰ ਜੀ ਕਹਿੰਦੇ ਧੰਨਵਾਦ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਪੰਜਾਬ ਦੇ ਦਾ, ਕਿ ਜੀ ਪਿਛਲੀ ਵਾਰ ਨਾਲੋਂ ਪ੍ਰਦੂਸ਼ਣ ਘਟ ਗਿਆ। ਪਰ ਹਕੀਕਤ ਇਹ ਆ ਕਿ ਪੰਜਾਬ ਦੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਜਿਹੇ ਸ਼ਹਿਰਾਂ ਦੇ ਲਈ ਡਾਕਟਰਾਂ ਨੇ ਬੇਨਤੀ ਕੀਤੀ ਹੈ ਲੋਕਾਂ ਨੂੰ ਕਿ ਭਾਈ ਮਾਸਕ ਲਾ ਕੇ ਨਿਕਲਿਓ। ਸਰਕਾਰ ਨੇ ਨਹੀਂ ਹੁਕਮ ਦਿੱਤਾ, ਕਰੋਨਾ ਨਹੀਂ ਆ ਗਿਆ ਕੋਈ। ਇਹਦਾ ਮਤਲਬ ਹਵਾ ਸਾਹ ਲੈਣ ਯੋਗ ਨਹੀਂ ਆ। ਤੇ ਅੰਕੜਿਆਂ ਦੇ ਹਵਾਲੇ ਨਾਲ ਸਰਕਾਰ ਆਪਣੀ ਪਿੱਠ ਥਾਪੜਦੀ ਆ। ਮਾਨ ਸਰਕਾਰ ਮੀਤ ਹੇਅਰ ਹੋਰੀ ਕਹਿੰਦੇ ਕਿ ਜੀ ਬਹੁਤ ਕਮਾਲ ਹੈ ਕਿ ਪਿਛਲੇ ਅੰਮ੍ਰਿਤਸਰ ਦੇ ਵਿੱਚ 2020 ਦੇ ਵਿੱਚ 386 ਪੁਆਇੰਟ ਦੇ ਉੱਤੇ ਸੀਗੀ ਜਿਹੜੀ ਹਵਾ ਦਾ, ਮਤਲਬ ਹਵਾ 'ਚ ਪ੍ਰਦੂਸ਼ਣ ਸੀਗਾ। ਪਿਛਲੇ ਸਾਲ 2021 ਦੇ ਵਿੱਚ ਘਟ ਕੇ 303 ਰਹਿ ਗਈ, ਇਸ ਵਾਰ ਘਟ ਕੇ 262 ਆ ਗਈ। ਮਤਲਬ ਇਹ ਹਵਾ ਵੀ ਸ਼ੁੱਧ ਨਹੀਂ ਹੈ। ਪਰ 386 ਤੋਂ 262 ਤੱਕ ਆਉਣਾ 2 ਸਾਲਾਂ 'ਚ ਸਰਕਾਰ ਇਹਨੂੰ ਪ੍ਰਾਪਤੀ ਗਿਣਦੀ ਆ। ਇਸੇ ਤਰ੍ਹਾਂ ਜਲੰਧਰ ਦੇ ਵਿੱਚ 2020 ਦੇ ਵਿੱਚ 328 ਸੀ, 21 ਚ 327 ਹੋ ਗਈ, 1 ਪੁਆਇੰਟ ਘਟ ਗਈ, ਐਕਟੀ 225 ਹੋ ਗਈ। ਸੋ ਇਸ ਨੂੰ ਸਰਕਾਰ ਆਪਣੀ ਪ੍ਰਾਪਤੀ ਗਿਣਦੀ ਆ। ਲੁਧਿਆਣਾ ਦੇ ਵਿੱਚ ਪਹਿਲਾਂ 376 ਸੀ, ਪਿਛਲੇ ਸਾਲ ਘਟ ਕੇ 290 ਕ ਰਹਿ ਗਈ, ਐਕਟੀ 257 ਕ ਹੈ। ਨੇੜੇ ਤੇੜੀ 290 ਔਰ 260 ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ, ਪਰ ਫਿਰ ਵੀ ਸਰਕਾਰ ਖੁਸ਼ ਆ। ਇਸੇ ਤਰ੍ਹਾਂ ਪਟਿਆਲਾ 2020 ਦੇ ਵਿੱਚ 334 ਸੀ, ਪਿਛਲੇ ਸਾਲ 241 ਸੀ, ਐਕਟੀ 224 ਆ। 224 ਤੇ 241 ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਪਰ ਸਰਕਾਰ ਖੁਸ਼ ਆ। ਖੰਨੇ ਦੇ ਵਿੱਚ ਐਕਟੀ 190 ਆ, ਪਿਛਲੇ ਸਾਲ 227 ਸੀ, ਉਹ ਤੋਂ ਪਹਿਲਾਂ 281 ਸੀ। ਮੰਡੀ ਗੋਬਿੰਦਗੜ੍ਹ 'ਚ ਇਸ ਵਾਰ 188 ਆ, ਪਿਛਲੇ ਸਾਲ 220 ਸੀ, ਉਹ ਤੋਂ ਪਹਿਲਾਂ 262 ਸੀ। ਸੋ ਹੁਣ ਸਰਕਾਰ ਖੁਸ਼ ਹੈ ਕਿ ਅੰਮ੍ਰਿਤਸਰ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ -13% ਪ੍ਰਦੂਸ਼ਣ ਘਟ ਗਿਆ, ਜਲੰਧਰ 'ਚ -31% ਘਟ ਗਿਆ, ਲੁਧਿਆਣੇ 'ਚ ਕਹਿੰਦੇ -11 ਘਟ ਗਿਆ, ਪਟਿਆਲੇ 'ਚ -7 ਘਟ ਗਿਆ, ਪਿਛਲੇ ਸਾਲ ਨਾਲੋਂ 16% ਘੱਟ ਆ ਖੰਨੇ 'ਚ, ਗੋਬਿੰਦਗੜ੍ਹ 'ਚ 14% ਘੱਟ ਆ। ਸੋ ਅੰਕੜਿਆਂ ਨੂੰ ਦੇਖ ਕੇ ਖੁਸ਼ ਆ, ਪਰ ਜਿਹੜਾ ਹੈਗਾ ਉਸ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਭਾਈ ਆਹ ਪ੍ਰਦੂਸ਼ਣ ਵੀ ਤਾਂ ਹੈਗਾ। ਔਰ ਜਿਹੜਾ ਇਹ ਘਟਿਆ
ਜੀ। ਉਹਦੇ ਲਈ ਪੰਜਾਬ ਵਾਸੀ ਵਧਾਈ ਦੇ ਪਾਤਰ ਨੇ, ਉਹਦੇ ਲਈ ਪੰਜਾਬ ਦੇ ਲੋਕ ਵਧਾਈ ਦੇ ਪਾਤਰ ਨੇ ਜਿਹੜੇ ਚੇਤਨ ਹੋਏ ਨੇ। ਕਿੰਨੀਆਂ ਹੀ ਸੰਸਥਾਵਾਂ ਨੇ, ਕਿੰਨੀਆਂ ਹੀ ਪਿੰਡਾਂ ਨੇ ਇਸ ਵਾਰ ਬੂਟੇ ਲਾ ਕੇ ਦੀਵਾਲੀ ਮਨਾਈ, ਜੀ ਇਸ ਜੀ। ਵਾਰ ਸਿਰਫ ਦੀਵੇ ਜਗਾ ਕੇ ਦੀਵਾਲੀ ਮਨਾਈ, ਇਸ ਵਾਰ ਸਿਰਫ ਗਰੀਬ ਬੱਚਿਆਂ, ਲੋੜਵੰਦ ਪਰਿਵਾਰਾਂ ਨਾਲ ਕੱਪੜੇ, ਲੀੜੇ, ਤੋਹਫੇ ਦੇ ਕੇ ਦੀਵਾਲੀ ਮਨਾਈ। ਸੋ ਤੈਅ ਕੀਤਾ ਕਿ ਸਾਡੇ ਬੱਚੇ ਵੀ ਪਟਾਕੇ ਨਹੀਂ ਚਲਾਉਣਗੇ। ਸੋ ਇਹ ਜਿਹੜੀ ਪਹਿਲ ਕਦਮੀ ਆ ਉਹ ਆਪਣੇ ਘਰਾਂ ਚੋਂ ਕਰਨੀ ਪੈਂਦੀ ਆ। ਸੋ ਲੋਕਾਂ ਨੇ ਕੀਤੀ, ਸਰਕਾਰ ਇਹਦੇ ਵਿੱਚ ਕੁਝ ਨਹੀਂ, ਸਰਕਾਰ ਤਾਂ ਉਹਨਾਂ ਵਪਾਰੀਆਂ ਨਾਲ, ਵੇਚਣ ਵਾਲਿਆਂ ਨਾਲ ਮਿਲੀ ਹੋਈ ਸੀ। ਸੋ ਇਸ ਲਈ ਚਾਹੇ ਉਹ ਪਰਾਲੀ ਨਾਲ ਪੋਲਿਊਸ਼ਨ ਹੈ, ਚਾਹੇ ਉਹ ਬੰਬ ਪਟਾਕਿਆਂ ਨਾਲ ਪੋਲਿਊਸ਼ਨ ਹੈ, ਸਰਕਾਰ ਕਿਸੇ ਵੀ ਮਸਲੇ ਦਾ ਹੱਲ ਕੱਢਣ ਵੱਲ ਨਹੀਂ ਜਾਂਦੀ। ਸਰਕਾਰ ਕਦੇ ਵੀ ਚੇਤਨ ਕਰਨ ਨਹੀਂ ਜਾਂਦੀ, ਸਿਰਫ ਅੰਕੜੇ ਦਿਖਾ ਕੇ, ਪੇਸ਼ ਕਰਕੇ ਆਪਣੀ ਪਿੱਠ ਥਾਪੜਨਾ ਜਾਣਦੀ ਆ। ਸੋ ਇਸ ਲਈ ਪਿਛਲੇ ਸਾਲ ਦੇ ਮੁਕਾਬਲੇ ਜੀ ਆਹ ਘਟ ਗਿਆ, ਪਿਛਲੇ ਸਾਲ ਦੇ ਮੁਕਾਬਲੇ ਜੀ ਹੁਣ ਪਰਚੇ ਘੱਟ ਹੋਏ ਜੀ, ਪਿਛਲੇ ਸਾਲ ਦੇ ਮੁਕਾਬਲੇ ਜੀ ਪਰਾਲੀ ਘੱਟ ਜਲੀ ਜੀ। ਇਹ ਦੱਸ ਕੇ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਪਹਿਲਾਂ ਵੀ ਹੁੰਦਾ ਸੀ, ਹੁਣ ਵੀ ਹੋ ਤਾਂ ਰਿਹਾ ਨਾ। ਸੋ ਬਦਲਾਅ ਤਾਂ ਉਹ ਹੁੰਦਾ ਕਿ ਭਾਈ ਲੋਕਾਂ ਨੇ ਬਿਲਕੁਲ ਇਹਨਾਂ ਚੀਜ਼ਾਂ ਤੋਂ ਕਿਨਾਰਾ ਕਰ ਲਿਆ, ਜੀ ਜੀ, ਅਸੀਂ ਉਹਦਾ ਬਦਲਵਾਂ ਹੱਲ ਦੇ ਦਿੱਤਾ ਲੋਕਾਂ ਨੂੰ। ਸੋ ਇਸ ਲਈ ਇਹ ਸਿਰਫ ਅੰਕੜਿਆਂ ਦੀ ਖੇਡ ਸੀ, ਜਿਹਦੇ ਖੇਡ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਸ਼ਤਿਹਾਰ ਦੇ ਕੇ, ਪ੍ਰਦਰਸ਼ਨ ਦੇ ਕੇ, ਬਿਆਨ ਦੇ ਕੇ, ਸੋਸ਼ਲ ਮੀਡੀਆ ਤੇ ਪਾ ਕੇ ਆਪਣੀ ਪਿੱਠ ਥਾਪੜ ਲਿਆ। ਪਰ ਪੰਜਾਬ, ਦਿੱਲੀ, ਹਰਿਆਣਾ, ਦੇਸ਼ ਦੀ ਆਬੋ ਹਵਾ ਸਾਹ ਲੈਣ ਯੋਗ ਨਾ ਪਹਿਲਾਂ ਸੀ, ਤੇ ਦੀਵਾਲੀ ਤੋਂ ਬਾਅਦ ਤਾਂ ਹੋਰ ਔਖੀ ਹੋ ਗਈ ਹੈ। ਇਹ ਬਿਲਕੁਲ ਜੀ, ਇਹਨਾਂ ਨੇ ਆਪਦੇ ਹੀ ਜਿਹੜੇ ਦਾਅਵੇ ਆ ਉਹ ਮਾਰੀ ਜਾਣੇ, ਆਪਣੀ ਦਮਗਜੇ ਸਰਕਾਰਾਂ ਮਾਰਦੀਆਂ, ਤੱਥਾਂ ਦੇ ਨਾਲ ਫੈਬਰੀਕੇਸ਼ਨ ਕਰਨੀ, ਉਹਨਾਂ ਦੀ ਫੈਬਰੀਕੇਸ਼ਨ ਕਰਨੀ, ਅਸਲੀ ਗੱਲ ਲੋਕਾਂ ਤੋਂ ਲੁਕਾਉਣੀ। ਇਹ ਸੱਤਾ ਦੇ ਕੰਮ ਹੁੰਦੇ ਆ, ਪਰ ਅਸਲ ਦੇ ਵਿੱਚ ਗਰਾਊਂਡ ਤੇ ਜਦੋਂ ਹਾਲਾਤ ਹੁੰਦੇ ਆ, ਪਤਾ ਉੱਥੋਂ ਲੱਗਦਾ ਜਿਹੜਾ ਬੰਦਾ ਗਰਾਊਂਡ ਤੇ ਤੁਰਿਆ ਫਿਰਦਾ। ਸਰਕਾਰ ਤਾਂ ਅੱਜ ਕੱਲ੍ਹ ਗਰਾਊਂਡ ਤੇ ਨਹੀਂ, ਸਰਕਾਰ ਤਾਂ ਅੱਜ ਕੱਲ੍ਹ ਤੁਹਾਨੂੰ ਪਤਾ ਚੌਪਰ ਇੱਕ ਨਵਾਂ ਭਾਲਦੀ।